ਤਾਜੀ ਵਰਗੇ ਬਾਬੇ ਨਾ ਐਡੇ ਬੁੱਢੇ ਹੋ ਜਾਂਦੇ ਆ ਪੰਚਾਇਤ 'ਚ ਹਰ ਗੱਲ ਦਾ ਸੀਟ ਵੀ ਨਿਕਲਣੀ ਹੁੰਦੀ ਉਹ ਮੈਂ ਉਹਨੂੰ ਸਮਝਾਇਆ ਤਾਜੀ ਵਰਗੇ ਬਾਬੇ ਇੱਕ ਉਮਰ 'ਚ ਨਾ ਹੁਣ ਦੰਦ ਸੁੰਦ ਨਹੀਂ ਹੁੰਦੇ ਤੇ ਹਰ ਗੱਲ ਦੇ ਨਾਲ ਮਾੜੀ ਦੀ ਚੁੰਮੀ ਵੀ ਨਿਕਲ ਗਈ ਓਏ ਉਰੇ ਆ ਇਹਨੂੰ ਵਾਜਾ ਤੇਰੇ ਕੇ ਬਾਬੇ ਨਾਲ ਖੁਸਰਿਆ ਵਾਲੇ ਵੇਖ ਕੇ ਆਇਆ ਪਫ ਕਰਦੇ ਵਿਗ ਨਾਲ ਦੇ ਘਰ ਦੇ ਇਹਨਾਂ ਲਿਖਿਆ ਆ ਦੇਖ 80 ਵੀ ਜੁਗਤਾ ਵਾ ਇਹਨੇ ਕੋ 250 ਜੁਗਤ ਲਿਖੀ ਬਾਬਿਆਂ ਦਾ। ਸਤਿ ਸ੍ਰੀ ਅਕਾਲ, ਕੀ ਹਾਲ ਚਾਲ ਸਾਰਿਆਂ ਦਾ। ਉਮੀਦ ਕਰਦੇ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਤੇ ਵੈਲਕਮ ਕਰਦੇ ਹਾਂ ਤੁਹਾਡਾ ਇੱਕ ਵਾਰ ਫੇਰ ਤੁਹਾਡੇ ਪਿਆਰੇ ਚੈਨਲ ਸੋ ਲੈ ਕੇ ਹਾਜ਼ਰ ਹਾਂ ਅੱਜ ਇੱਕ ਹੋਰ ਨਵੀਂ ਵੀਡੀਓ। ਸੋ ਅੱਜ ਜਿਹੜੀ ਵੀਡੀਓ ਲੈ ਕੇ ਆਏ ਜੀ ਸਜਾ ਜਾਨੀ ਦੀ ਟੀਮ ਆ ਜੀ, ਸਜਾ ਜਾਨੀ ਅਫੀਸ਼ੀਅਲ ਚੈਨਲ ਤੋਂ ਆ। ਬਹੁਤ ਹੀ ਵਧੀਆ ਤੇ ਬਿਹਤਰੀਨ ਵੀਡੀਓ ਹੁੰਦੀਆਂ ਨੇ ਸਾਰੀਆਂ ਹੀ, ਤੇ ਹਾਸਾ ਮਖੌਲ ਤੇ ਜੁਗਤਾਂ ਇਹਨਾਂ ਦੀਆਂ ਇੱਕ ਨੰਬਰ ਜੁਗਤਾਂ ਹੁੰਦੀਆਂ ਨੇ। ਸੋ ਅੱਜ ਜਿਹੜੀ ਵੀਡੀਓ ਹੈ ਜੀ ਇਹਦਾ ਟਾਈਟਲ ਹੈਗਾ, टाइटल थोड़ा जिहा खतरनाक है। टाइटल है टी टाइम में हुई जुगतों की बमबारी। सजा जानी टी टाइम एपीसोड नंबर 952 ਤੇ ਇਹਦੇ ਵਿੱਚ ਜਿਹੜੀਆਂ ਜੁਗਤਾਂ ਦੀ ਬੰਬਾਰੀ ਹੋਈ ਹੈ, ਜਿਹੜੀ ਆਪਾਂ ਰੋਜ਼ਾਨਾ ਗੱਲਾਂ ਕਰਦੇ ਆ ਉਹਦੇ ਹਿਸਾਬ ਨਾਲ ਜਿਹੜੀਆਂ ਜੁਗਤਾਂ ਹੁੰਦੀਆਂ ਇਹਨਾਂ ਦੀਆਂ ਬਹੁਤ ਹੀ ਵਧੀਆ ਵੀਡੀਓ ਹੁੰਦੀ ਤੇ ਬਹੁਤ ਹੀ ਮਜ਼ਾ ਆਉਂਦਾ ਵੇਖ ਕੇ। ਸੋ ਜਿਹੜੇ ਦੋਸਤ ਅੱਜ ਪਹਿਲੀ ਵਾਰੀ ਸਾਡੇ ਚੈਨਲ ਤੇ ਆਏ ਨੇ, ਜਿਨ੍ਹਾਂ ਨੇ ਵਿਜ਼ਿਟ ਕੀਤਾ ਆ, ਸੋ ਸਪੈਸ਼ਲੀ ਉਹ ਚੈਨਲ ਸਬਸਕ੍ਰਾਈਬ ਕਰ ਲਓ, ਲਾਈਕ ਸ਼ੇਅਰ ਤਾਂ ਕਮੈਂਟ ਕਰਕੇ ਆਪਣਾ ਵਿਚਾਰ ਜ਼ਰੂਰ ਦਿਆ ਕਰੋ, ਤਾਂ ਬੈਲ ਆਈਕਨ ਨੂੰ ਪ੍ਰੈਸ ਕਰ ਲਿਓ ਜਿਹਦੇ ਨਾਲ ਤੁਹਾਡੇ ਕੋਲ ਸਾਡੀ ਹਰੇਕ ਅਪਡੇਟ ਜਿਹੜੀ ਆ ਉਹ ਆਉਂਦੀ ਰਹੇਗੀ। ਤੇ ਸਾਡੇ ਵਲੌਗਿੰਗ ਚੈਨਲ ਨੂੰ ਵੀ ਸਬਸਕ੍ਰਾਈਬ ਜ਼ਰੂਰ ਕਰ ਲਿਓ ਤੇ ਸਾਡੇ ਵਲੌਗ ਰੋਜ਼ ਰੋਜ਼ਾਨਾ ਦੇਖਿਆ ਕਰੋ। ਜੀ ਡਿਸਕ੍ਰਿਪਸ਼ਨ 'ਚ ਤੁਹਾਨੂੰ ਲਿੰਕ ਮਿਲ ਜਾਏਗਾ। ਤੇ ਆਜੋ ਅੱਜ ਦੀ ਵੀਡੀਓ ਕਰਦੇ ਹਾਂ ਸਟਾਰਟ। अस्सलाम वालेकुम, टी टाइम में खुश आमदीद। बगैर ਤਾਂ ਯਾਰ ਕਿਤੇ ਅਗਲੇ ਤੇ ਰੋਕਦਾ ਸਮਝਦਾ ਇਹ ਪਿੱਛੇ ਵਿੱਚ ਕਿੱਧਰ ਰੋਕਦੇ ਇਹ ਬੈਡ ਨਹੀਂ ਹੁੰਦਾ। ਇਹ ਫੜ ਕੇ ਬੰਦਾ ਨਹੀਂ ਨਹਿਰ 'ਚ ਹੱਥ ਫੜ ਕੇ ਚੜਾ ਦੇਣਾ ਕਿ ਚੱਲ ਚੱਲ ਤਾਜੀ ਇੱਕ ਗੱਲ ਕਰਾਂਗਾ ਮਾਜ਼ਰਤ ਦੇ ਨਾਲ ਗੱਲ ਨੂੰ ਛੱਡ ਇੱਧਰ ਚੈੱਕ ਕਰ ਪਹਿਲੇ ਇਹ ਵੇਖ ਕੇ ਕਹਿ ਰਿਹਾ ਹਾਂ ਪਿਆਰੇ ਲੱਗ ਰਹੇ ਆ ਮੈਨੂੰ, ਕੁਝ ਪਿਆਰੇ ਲੱਗ ਰਹੇ ਆ। ਸ਼ਰਟ ਮੇਰੇ ਫਿੱਟ ਹੁੰਦੀ ਸੀ। ਹਾਂਜੀ ਇਹ ਇਸੇ ਚੀਜ਼ ਨਾਲ ਮੈਂ ਤੁਹਾਡੀ ਤਵੱਜੋ ਦਿਲਾਣਾ ਚਾਹੁੰਦਾ ਹਾਂ। ਤੰਗ ਹੋ ਗਈ ਹੁਣ, ਤੰਗ ਹੋ ਗਈ ਬੁੜੀ ਹੋ ਗਈ ਦਿਨ ਵਾਲੀ ਤੰਗ ਹੋ ਗਈ ਆ। ਤੰਗ ਨਹੀਂ ਹੋ ਗਈ ਹੁਣ। ਅੱਛਾ ਤੂੰ ਹਰ ਕਦਮ ਜਿਹੜਾ ਇਨਸਾਨ ਪੁੱਟ ਰਿਹਾ ਨਾ ਆਪਣੀ ਆਖਰਤ ਵੱਲ ਪੁੱਟ ਰਿਹਾ ਵਾ। ਔਰ ਉਸਤਾਦ ਜੀ ਫੁੱਲ ਤੇਜ਼ੀ ਨਾਲ ਪੁੱਟ ਰਹੇ ਆ। ਉਸਤਾਦ ਜੀ ਸ਼ਲਵਾਰਾਂ ਕਮੀਜ਼ਾਂ ਪਾਇਆ ਕਰੋ, ਮੁੰਡੇ ਖੁੰਡੇ ਓਏ ਉਹਦੇ ਚ ਮੈਂ ਲੁੱਦੜ ਜਿਹਾ ਲੱਗਦਾ। ਇਹਦੇ 'ਚ ਬੜਾ ਟਾਈਗਰ ਸ਼ਰਫ ਲੱਗਣ ਦੇ। ਮੈਂ ਹੁਣ ਆਪਣੇ ਆਪ ਨੂੰ ਠੀਕ ਕਰਨਾ ਸ਼ੁਰੂ ਕਰਤਾ। ਆ ਇੱਕ ਟੀ ਟਾਈਮ ਇੱਕ ਘਟ ਕੇ ਇੱਕ ਹੋ ਗਿਆ ਨਾ, ਇਹ ਬਾਕੀ ਨੂੰ ਟਾਈਮ ਮੈਂ ਆਪਣੇ ਤੇ ਦੇਣਾ। ਢਿੱਡ ਘਟ ਕੇ ਹੋਣੇ ਹੁਣ। ਹਾਂ ਢਿੱਡ ਕੱਟ ਢਿੱਡ ਨਹੀਂ ਸੋਹਣੇ ਲੱਗਦੇ ਉਸ ਹੈ ਨਾ। ਦਿਨ ਤੇ ਲੱਗਣੇ ਹੀ ਲੱਗਣੇ। ਲੇਕਿਨ ਤੂੰ ਜਿਹੜੇ ਇਹਨੂੰ ਲੱਗਦਾ 25 ਤਰੀਕ ਦੀ ਆਡੀਓ ਸੈਂਡ ਨਹੀਂ ਹੋਈ। ਬੇਟੇ ਰੈਡੀ ਹੁੰਦੀ ਮੇਰੇ ਕੋ। ਹਾਏ ਹਾਏ ਸਾਜੀ ਕਰਤਾ ਧਰਤਾ ਤੁਸੀਂ ਜੇ ਉਹ ਤੁਹਾਨੂੰ ਤੁਸੀਂ ਸੋਹਣੇ ਲੱਗਣਾ ਵਾ। ਓਏ ਹਰ ਟਾਈਮ ਟਾਕੀ ਨਹੀਂ ਮਾਰੀ ਜਾਈਦੀ। ਨਹੀਂ ਤੁਸੀਂ ਸਾੜ ਚੈੱਕ ਕਰ ਕਰਤਾ ਕਹਿੰਦਾ ਤੁਸੀਂ ਸੋਹਣੇ ਲੱਗਣਾ। ਜੇ ਅਫਸੋਸ ਨਹੀਂ ਕਰਦਾ ਤੁਸੀਂ ਵੀ ਲੱਗੋ, ਤੁਸੀਂ ਵੀ ਲੱਗੋ। ਅਸੀਂ ਲੱਗਣ ਦੀ ਕੋਸ਼ਿਸ਼ ਕਰਦੇ ਆ, ਮੁੜ ਕੇ ਸਾਨੂੰ ਆਪਣਾ ਵੀ ਬੁਰਾ ਲੱਗਣ ਲੱਗ ਜਾਂਦਾ। ਹਾਂ ਨਹੀਂ ਲੇਕਿਨ ਉਸਤਾਦ ਜੀ 3-4 ਮਹੀਨੇ ਜਾਂ 6 ਮਹੀਨੇ ਜ਼ਿਆਦਾ ਤੋਂ ਜ਼ਿਆਦਾ ਲਾ ਲਓ, ਤੁਸੀਂ ਉਂਝ ਹੀ ਲੱਗਣ ਲੱਗ ਪੈਣਾ ਹਰ ਕਿਸੇ ਨਾਲ। ਓਏ ਪਰੇ ਜਾ ਖਿਜੇ ਫਿਰਨਾ ਤੁਸੀਂ। 6 ਮਹੀਨੇ ਬਾਅਦ ਤੂੰ ਕਹਿਣਾ ਵਾ ਛੋਟੇ ਛੋਟੇ ਨਹੀਂ ਇੰਨਾ ਬਦਤਮੀਜ਼ ਨਹੀਂ ਹੋ ਸਕਦਾ। ਨਹੀਂ ਇਹਨੇ ਮਜਬੂਰਨ ਹੋ ਜਾਣਾ ਕਿਉਂਕਿ ਇਹਨੂੰ ਮੈਂ ਲੱਗਣਾ ਹੀ ਨਾ ਛੋਟਾ। ਇਹਦਾ ਇੱਜ਼ਤ ਕਰਨ ਨੂੰ ਦਿਲ ਹੀ ਨਹੀਂ ਕਰਨਾ। ਜਦੋਂ ਇਹਨੂੰ ਆਪਣੇ ਤੋਂ 10 ਸਾਲ ਛੋਟਾ ਲੱਗਣਾ ਇਹ ਕਿਦਾਂ ਉਸਤਾਦ ਜੀ ਕਹੂਗਾ। ਇਹ ਰਾਜ ਜੀ ਨੇ ਬਾਕਰ ਚ ਹੋਣਾ ਜੀ। ਹਾਂਜੀ ਬਾਕਰ ਉਹ ਇੰਨਾ ਨਹੀਂ ਛੋਟਾ ਹੋਣਾ। 6 ਮਹੀਨੇ ਬਾਅਦ ਤਾਜੀ ਨੇ ਖਿੱਦਣ ਲੱਗ ਪੈਣਾ। ਉਹ ਮਹੀਨਾ ਪਹਿਲੇ ਦੇ ਖਿੱਦਣ ਦੇ। ਫੁੱਲ ਆਪਾਂ 6 ਮਹੀਨੇ ਹੀ ਫਿਰ ਰਹੇ ਆ। ਤੁਸੀਂ 6 ਘੰਟੇ ਪਹਿਲੇ ਨਹੀਂ ਦੇਖੇ। ਅਰੇ ਸਾਜ ਜੀ ਸਹੀ ਕਿਹਾ, ਗਈ ਜਵਾਨੀ ਵਾਪਸ ਨਹੀਂ ਆਉਂਦੀ। ਭਾਵੇਂ ਰੱਖ ਖੁਰਾਕਾਂ ਖਾਈਏ, ਤੁਸੀਂ ਜੋ ਮਰਜ਼ੀ ਕਰ ਲਓ, ਤੁਸੀਂ ਵਾਪਸ ਨਹੀਂ ਹੋ ਸਕਦੇ। ਆ ਜਾਂਦੀ ਆ। किशमिश कभी अंगूर नहीं बन सकता। ਜਿਸ ਢੱਕਣ ਦੀ ਭੰਬੀਰੀ ਬਣ ਜਾ ਮੁੜ ਕੇ ਢੱਕਣ ਨਹੀਂ ਬਣ ਸਕਦਾ। ਹਾਂਜੀ दहलीज से निकले हुए पाँव वापस नहीं आते। ਅੱਛਾ ਇੱਕ ਮਿੰਟ ਇਹ ਤੂੰ ਕਿਸ ਚੱਕਰ ਚ ਕਹਿ ਰਿਹਾ? ਇੱਧਰ ਕਰੀ ਵਾਲ ਆਪਣੇ ਉਹ ਵਾਲ ਨਹੀਂ ਚਿੱਟੇ, ਉਹਨੇ ਚਾਚੇ ਤਾਜ ਵਾਲਾ ਗੈਟਅਪ ਕੀਤਾ ਵਾ। ਹਾਂਜੀ ਓਏ ਹੁਣ ਤੂੰ ਨਾ ਹੁਣ ਇੱਜ਼ਤ ਕਰਾਇਆ ਕਰ, ਤੇਰੇ ਵਿੱਚ ਕਾਲੇ ਆ ਗਏ। ਸਹੀ ਕਹਿ ਰਿਹਾ। नहीं उस्ताद जी मैं ਤੁਹਾਡੀ ਡਰੈਸਿੰਗ ਵਾਲ ਇੱਕ ਵਾਰੀ ਨੁਕਤਾਚੀਨੀ ਕਰਾਂਗਾ ਕਿ ਆਪਣੀ ਏਜ ਦੇ ਹਿਸਾਬ ਨਾਲ ਡਰੈਸਿੰਗ ਬੇਟਾ ਏਜ ਦੇ ਹਿਸਾਬ ਨਾਲ ਕੀਤੀ ਆ। ਏਜ ਤੇ ਮੈਂ ਉਦੋਂ ਦੀ ਨਹੀਂ ਨਾ ਪਾਈ, ਮੈਨੂੰ ਪਤਾ ਸੀ। ਅੱਜ ਉਤੋਂ ਇਹ ਮੇਰੇ ਇੱਕ ਦੋਸਤ ਨੇ, ਕੀ ਨਾਂ ਯਾਰ ਉਹਨਾਂ ਦਾ, ਛਬਾਸ ਸਾਹਿਬ। ਨਹੀਂ ਇਹ ਉਹਨਾਂ ਨੇ ਮੈਨੂੰ ਐਮਰਟਸ ਹੁੰਦੇ ਨੇ। ਹਾਂਜੀ ਉਹਨਾਂ ਨਾਲ ਮੇਰਾ ਵੀਡੀਓ ਵੀ ਆਉਣ ਵਾਲਾ ਹੀ ਆ, ਜਿਹੜਾ ਮੈਂ ਉਹ ਅੜਾਇਆ ਜਹਾਜ਼। ਓਏ ਜਹਾਜ਼ ਉਡਾਇਆ। ਹਾਂਜੀ ਹਾਂਜੀ ਦੋਸਤ ਵਿਚਾਰੇ ਭੋਲੇ ਆ, ਕਿਤੇ 20 ਸਾਲ ਪੁਰਾਣੀਆਂ ਤਸਵੀਰਾਂ ਸੈਂਡ ਕਰਦੇ ਉਸ ਹਿਸਾਬ ਨਾਲ ਡਿਜ਼ਾਈਨਿੰਗ ਭੇਜ ਦਿੰਦੇ।
ਇਹ ਸਿਰ ਦੇ ਥੱਲੇ ਵੀ ਤੇ ਸਲੂਕਾ ਪਾਇਆ ਹੋਵੇ। ਹਾਂਜੀ ਇਹ ਤਾਂ ਕੰਮ ਭਾਜੀ ਇਹ ਕਿਹੜਾ ਸਲੂਕ ਆ ਤੁਸੀਂ ਇਹ ਪਾਉਣਾ ਨਾ ਹੋਰ ਹਫ਼ਤੇ ਤੱਕ ਪੈ ਇਹ ਜਾਣਾ। ਹੈ ਨਾ ਉਹ ਰੂਪਾ ਕੀ ਉਸਤਾਦ ਵਰਗੇ ਬਾਬੇ ਨਾ ਸੀਟੀ ਮਾਰਦੇ ਤੇ ਬੀੜੀ ਵੀ ਨਾਲ ਬਾਹਰ ਆ ਜਾਂਦੀ। ਉਸਤਾਦ ਜੀ ਵਰਗੇ ਬਾਬੇ ਨੇ ਬਨੇਰੇ ਤੇ ਚੜ ਕੇ ਨਾਲ ਦੇ ਨੂੰ ਕਹਿੰਦੇ ਆ 12 ਕੁੰਡੇ ਖੋਲੋ ਮੈਨੂੰ ਡੱਕ ਗਏ ਆ। ਉਸਤਾਦ ਜੀ ਕੀ ਗੱਲ ਰੋਟੀ ਨਹੀਂ ਖਾਧੀ ਤੂੰ ਤੇਰਾ ਵੋਲਿਊਮ ਘਟਾਉਣ ਹੋਇਆ ਕੀ ਗੱਲ ਆ ਨਹੀਂ ਕੋਈ ਰੌਲਾ ਹੈਗਾ ਕੀ ਰੋਲਾ ਹੈਗਾ? ਨਹੀਂ ਉਸਤਾਦ ਜੀ ਵਰਗੇ ਕਿਸ ਟਾਈਮ ਤੁਹਾਡੀ ਟਾਂਟਾਂ ਤੇਰੀ ਆਵਾਜ਼ ਹੁੰਦੀ ਕਿਸ ਟਾਈਮ ਤਾਂ ਜੀ ਇਦਾਂ ਦੇ ਬਜ਼ੁਰਗ ਹੁੰਦੇ ਆ ਭਰਿਆ ਨਰੰਬ ਦੀ ਮੋਟਰ ਚਲਾ ਦੂੰਗੇ ਉਹ ਫੇਰ ਡੁੱਲਦਾ ਰਹੇ। ਭਰੇ ਡਰਮ ਦੀ। ਅੱਛਾ ਹੀ ਟੈਂਕੀ ਦੀ ਹਾਂਜੀ ਆਪ ਬਾਹਰ ਨਿਕਲ ਜੂਗੇ ਹੈਂ? ਮੋਟਰ ਚਲਾ ਕੇ ਆਪ ਬਾਹਰ ਨਿਕਲ ਜੂਗੇ। ਉਹ ਇਦਾਂ ਦੇ ਹਰਕਤਾਂ ਕਰਦੇ ਹੁੰਦੇ ਲੇਕਿਨ ਮੇਰਾ ਤੇ ਹਾਲੇ ਇਸ ਗੱਲ ਨੂੰ ਕੋਈ 40-50 ਸਾਲ ਪਏ ਆ ਇੱਥੇ ਤੱਕ ਆਉਂਦਿਆਂ ਨੂੰ। ਅੱਛਾ ਉਸਤਾਦ ਜੀ ਕੇ ਬਾਬੇ ਨਾ ਨਹਿਰ ਤੇ ਬੈਠੇ ਹੁੰਦੇ ਪੁੱਛਣਾ ਬਾਬਾ ਜੀ ਖੈਰ ਦਾ ਖੁਦ ਖੁਸ਼ੀ ਕਰਨਾ ਸੀ ਪਾਣੀ ਬੜਾ ਠੰਡਾ ਉਸਤਾਦ ਜੀ ਵਰਗੇ ਬਾਬੇ ਕਿਸੇ ਬੱਚੇ ਨੂੰ ਬੁਲਾਉਣਾ ਨਾ ਤਾਂ ਬੀੜ ਨਗਾ ਲੈਣੇ ਓਏ। ਦੁਬਾਰਾ ਕਰੀ ਇਹਦਾ ਉਧਰ ਨੂੰ ਰੋ ਨਾਲ ਮੂੰਹ ਕਰਕੇ ਨਹੀਂ ਕਹਿੰਦਾ ਉਸਤਾਦ ਜੀ ਵਰਗੇ ਬਾਬੇ ਕਿਸੇ ਬੱਚੇ ਨੂੰ ਵਾਏ ਮਾਰਨ ਨਾ ਤੇ ਬੀੜ ਨਗਾ ਲੈਣੇ ਓਏ ਬੱਚੇ। ਉਸਤਾਦ ਜੀ ਵਰਗੇ ਬਾਬੇ ਇੱਕ ਉਮਰ 'ਚ ਨਾ ਹੁਣ ਦੰਦ ਦੁੰਦ ਨਹੀਂ ਹੁੰਦੇ ਤੇ ਹਰ ਗੱਲ ਦੇ ਨਾਲ ਮਾੜੀ ਦੀ ਚੁੰਮੀ ਵੀ ਨਿਕਲ ਗਈ ਓਏ ਉਰੇ ਆ ਇਹਨੂੰ ਵਾਜਾ ਯਾਰ ਅੱਲਾ ਮਾਫੀ ਦੇ ਉਸਤਾਦ ਜੀ ਵਰਗੇ ਬਾਬੇ ਨਾ ਬਾਹਰ ਥੜੇ ਤੇ ਬੈ ਕੇ ਰੋਣ ਦੇ ਪੁੱਛਣਾ ਕੀ ਹੋਇਆ? ਉਹ ਨੋ ਨੇ ਵੇੜਾ ਤੋਂ ਮੈਂ ਗਿੱਲੇ ਪੈਰ ਲੈ ਕੇ ਮਰ ਗਿਆ। ਅੱਛਾ ਇੱਕ ਮਿੰਟ ਨੋ ਨੇ ਵੇੜਾ ਧੋਇਆ ਮੈਂ ਗਿੱਲੇ ਪੈਰ ਲੈ ਕੇ ਮਰ ਗਿਆ। ਗਿੱਲੇ ਪੈਰ। ਉਹਨੇ ਮਾਰਿਆ ਉਹ ਮਿੱਟੀ ਵਾਲੇ ਪੈਰ ਉਸਤਾਦ ਜੀ ਵਰਗੇ ਬਾਬਿਆਂ ਦੀ ਨਾ ਫੇਕ ਆਈਡੀ ਹੁੰਦੀ ਆ ਐਂਜਲ ਸਰਈਆ। ਸਹੀ ਹੈ ਸਹੀ ਹੈ। ਯਾਰ ਉਸਤਾਦ ਜੀ ਵਰਗੇ ਬਾਬੇ ਨਾ ਚੌਂਚ ਖਲੋਤੇ ਹੁੰਦੇ ਪੁੱਛੋ ਤਾਈ ਕੀ ਹੋਇਆ? ਉਹ ਕੁਛ ਨਹੀਂ ਯਾਰ ਜੁਮਾ ਸਮਝ ਕੇ ਸੂਟ ਪਾਇਆ ਜੇ ਤਵਾਰ ਨਿਕਲਿਆ। ਐਡਾ ਕਹੋਗੇ ਆਲ ਫੋਲੋ ਹੋ ਜਾਂਦਾ। ਉਸਤਾਦ ਜੀ ਵਰਗੇ ਬਾਬੇ ਨਾ ਰੇਲੀ 'ਚ ਜੋਸ਼ ਨਾਰਾ ਮਾਰ ਕੇ ਪਿੱਛੇ ਡਿੱਗ ਪੈਂਦੇ ਆ ਜਾ ਉਮਰ ਗੁਜ਼ਰਦੀ ਦੇ ਨਾਲ ਨਾਲ ਨਾ ਮਾੜੇ ਮਾੜੇ ਕੁੱਬੇ ਹੋਈ ਜਾ ਰਹੇ ਤੇ ਕਹੀ ਜਾ ਰਹੀ ਯਾਰ ਮੇਰੀ ਡਾਂਗ ਵੱਡੀ ਹੋਈ ਜਾਂਦੀ। ਇਹਨੇ ਬਦਾਮ ਨਹੀਂ ਹੋਈ ਜਾ ਰਿਹਾ ਤਾਜੀ ਵਰਗੇ ਬਾਬੇ ਨਾ ਐਡੇ ਬੁੱਢੇ ਹੋ ਜਾਂਦੇ ਆ ਪੰਚਾਇਤ 'ਚ ਹਰ ਗੱਲ ਨਾਲ ਸੀਟ ਵੀ ਨਿਕਲਣੀ ਹੁੰਦੀ ਉਹ ਮੈਂ ਉਹਨੂੰ ਸਮਝਾਇਆ ਆਹ ਲੈ ਤੂੰ ਜਾਣ ਕੇ ਸਿੱਧੀ ਕੋਲੋਂ ਮਾਰਨੇ ਯਾਰ ਉਸਤਾਦ ਜੀ ਵਰਗੇ ਬਾਬੇ ਨਾ ਨਾਈ ਜਾ ਕੇ ਕਹਿਣਗੇ ਆਪਣੀ ਗੱਲ ਚੁੱਕ ਕੇ ਆ ਚਿੱਟਾ ਵਾਲ ਪੜ ਸਾਡੇ ਕਹਿੰਦੇ ਉਸਤਾਦ ਜੀ ਵਰਗੇ ਬਾਬੇ ਨਾ ਖੁਸਰੇ ਵਾਲੇ ਵੇਖ ਕੇ ਆਇਆ ਪਫ ਕਰਦੇ ਬਿਗ ਨਾਲ ਦੇ ਘਰ ਦੇ ਇਹਨਾਂ ਤੇ ਜਿਹੜਾ ਲਿਖਿਆ ਹੈ ਆ ਦੇਖ ਅਸੀਂ ਵੀ ਜੁਗਤਾ ਵਾ ਇਹਨੇ ਕੋ 250 ਚੁੱਕ ਤੇ ਲਿਖੀ ਬਾਬਿਆਂ ਦਾ 250 ਜੋ ਇਹ ਤੁਸੀਂ ਪਹਿਲੇ ਪੂਰੀ ਕਿਹਨ ਲਿਖੀ ਮਿੱਠਾ ਭਰੀਆ ਨੇ ਇਹ ਵੀ ਕਦੇ ਆ ਮੈਂ 5 ਮਿੰਟ ਸਾਦਾ ਵਰਗਾ ਵਾ। ਆ ਦੇਖੋ ਨਹੀਂ ਇੱਕ ਮਿੰਟ ਆ ਬਿੱਲੀ ਲੱਗ ਗਈ। ਬਿੱਲੀ ਦੇ ਅੱਛਾ ਇੱਕ ਮਿੰਟ ਬਾਹਰ ਤਾਂ ਤੁਸੀਂ ਜਵਾਨ ਹੋ ਜਾਓ ਬਸ। ਲੈ ਵੀ ਮੇਰੀ ਗੱਲ ਸੁਣ ਇਹ ਤੁਸੀਂ ਹੁਣ ਨਾ ਤੁਸੀਂ ਨਾ ਅੱਜ ਤੁਸੀਂ ਦੇਖਣਾ ਤੁਸੀਂ ਇੱਧਰ ਲਿਆਣੇ ਆਹੋ ਤੁਸੀਂ ਦੇਖਣਾ ਇਹਦਾ ਮੂੰਹ ਉੱਧਰ ਨਾ ਜਾਵੇ ਇਹ ਮੈਨੂੰ ਗੱਲ ਕਰਕੇ ਵਿਖਾ ਦਿਓ ਓਕੇ ਜੀ ਪਰੇ ਰੱਖ ਸੁੱਟ ਦੇ ਉਧਰ ਯਾਰ ਉਸਤਾਦ ਜੀ ਇਹ ਕੀ ਗੱਲ ਹੋਈ ਘਰੋਂ ਤਿਆਰ ਕਰਕੇ ਵਰਕੇ ਭਰ ਕੇ ਲਿਆ ਕੇ ਦੇ ਤੇ ਸ਼ੋਕੀ ਕਿੰਨੇ ਪਿਆਰ ਸੀ ਆਪ ਹੀ ਦੱਸਦਾ। ਆਹੋ ਸਾਜ ਕੇ ਅੱਗੇ ਬਾਬੇ ਇਹ ਜ਼ਿਆਦੀ ਹੈ ਉਸਤਾਦ ਜੀ ਵਰਗੇ ਬਾਬੇ ਬੈਠੇ ਬੈਠੇ ਆਪਣੇ ਨਾਲ ਦੇ ਬਾਬੇ ਨੂੰ ਪੁੱਛਦੇ ਉਹ ਮੈਂ ਭਲਾ ਜਿਉਂਦਾ ਕਿ ਮਰ ਗਿਆ। ਕੀ ਹੁੰਦਾ ਕਿ ਮਰ ਗਿਆ। ਉਸਤਾਦ ਜੀ ਵਰਗੇ ਬਾਬੇ ਨਾ ਬਾਂਹ ਤੇ ਡ੍ਰਿਪ ਲਵਾਉਣਾ ਡੋਲੇ ਤੱਕ ਆਈ ਹੁੰਦੀ ਹੈ ਮੂੰਹ ਇੰਨਾ ਇਕੱਠਾ ਕਰਦੇ ਬਾਜੀ ਆ ਵਰਕੇ ਗਏ ਤਾਂ ਤੁਸੀਂ ਵੀ ਗਏ ਯਾਰ ਉਸਤਾਦ ਜੀ ਕੇ ਬਾਬੇ ਨਾ ਰਾਤ ਨੂੰ ਬਾਹਰ ਬੈਠੇ ਹੁੰਦੇ ਪੁੱਛਣਾ ਕੀ ਹੋਇਆ? ਉਹ ਕੁਛ ਨਹੀਂ ਬਸ ਉਹ ਪਰੌਣੇ ਨੂੰ ਪੱਖਾ ਆਪਣੇ ਕੀਤਾ ਕੁੱਟਿਆ ਭਾਈ। ਅੱਛਾ ਨੌ ਨੇ ਅੰਦਰ ਵੜਨ ਤੋਂ ਕੁੱਟਿਆ ਮੇਰਾ ਕੁੱਟ ਖਾਂਦੇ ਇਹੋ ਜਿਹੇ ਸ਼ੱਕੀ ਵਹਿਮੀ ਬਾਬੇ ਆਪਣੀ ਗੱਠੜੀ ਨੂੰ ਵਾਇਰ ਲਾ ਕੇ ਫਿਰਦੇ। ਇਦਾਂ ਦੇ ਬਾਬੇ ਭੀੜ ਹੁੰਦਾ ਨੇ ਮੂੰਹ ਚ ਲੇਲਾ ਸਕਾਉਣਾ। ਉਸਤਾਦ ਜੀ ਵਰਗੇ ਬਾਬੇ ਨਾਲ ਦੇ ਬਜ਼ੁਰਗ ਨੂੰ ਪੁੱਛਣ ਭਲਾ ਤੂੰ ਵੀ ਘਰੋਂ ਕੱਢਿਆ ਉਸਤਾਦ ਜੀ ਕੇ ਬਾਬੇ ਨਾ ਆਪਣੇ ਪਰਛਾਵਾਂ ਦੇ ਡਾਂਗੇ ਉਹ ਕਾ ਠੀਕ ਆ ਅੱਛਾ ਦੇਖਿਆ ਵੀ ਪਰਛਾਵੇਂ ਨੇ ਕਿਹੜੀ ਪਿਸਤੌਲ ਰੱਖੀ ਸੀ ਅਸੀਂ ਰਾਤ ਦੇ ਤੂੰ ਕਹਿੰਦਾ ਸਾਜ ਵਰਗੇ ਦਰਵਾਜ਼ੇ ਸਾਜ ਦਰਵਾਜ਼ੇ ਵਰਗੇ ਬਾਬੇ ਦਰਵਾਜ਼ੇ ਦੀ ਕੁੰਡੀ ਨਾਲ ਪਿੱਛੇ ਲੱਗਿਆ ਕਰ ਲੈਂਦੇ ਐ ਜੇ ਘੁੰਮਲਾ ਸਾਇਰ ਕਰ ਲਾ ਉਹਨੇ ਵਰਗੇ ਨਹੀਂ ਉਹ ਵਰਕੇ ਤੋਂ ਬਗੈਰ ਉੜ ਗਿਆ। ਬਾਹਰ ਥੜੀਏ 'ਚ ਬਹਿ ਕੇ ਕੇਲਾ ਚੱਟਣ ਦੇ ਇਹ ਮੈਂ ਕਿਹਾ ਕੀ ਹੈ ਕਹਿੰਦਾ ਯਾਰ ਬਾਹਰੋਂ ਕਿਉਂ ਹੱਟ ਗਏ
ਨਹੀਂ ਕਹਿੰਦਾ ਕੇਲਾ ਖਾਂਦੇ ਤੇ 25-30 ਮਿੰਟ ਬਾਅਦ ਵੀ ਸਾਲਾ ਵੀ ਮੂੰਹ 'ਚ ਜਾ ਰਿਹਾ ਤੇ ਸਾਲਾ ਵੀ ਆ ਰਿਹਾ ਖਾਦਾ ਹੀ ਨਹੀਂ ਜਾ ਰਿਹਾ। ਉਸਤਾਦ ਜੀ ਦੇ ਬਾਬੇ ਨਾ 9 ਦੀ ਈਦ ਆਵੇ ਨਾ 1000 ਰੁਪਏ ਤੋੜ ਲੈਂਦੇ ਆ ਮਿਲ ਕੇ ਲਿਖੇ ਉਸਤਾਦ ਜੀ ਯਾਰ ਲੈ ਤਾਂ ਫਿਰ ਤੂੰ ਰੱਖ ਲਾ ਫੜ ਅੱਛਾ ਇਹਦੇ ਵਾਲਾ ਬਾਬਾ ਨੋਹਾਂ ਦੇ ਆਲੇ ਦੁਆਲੇ ਜਿਹੜਾ ਧੋਤਾ ਕੁੜਤਾ ਨੌਂ ਦੇ ਕੁੰਡੇ ਲਾ ਦੇਈ ਤੁਹਾਨੂੰ ਪਤਾ 9 ਤੋਂ ਬਾਬੇ ਜੁਦਾ ਨਹੀਂ ਆ ਤੇ ਲੈ ਨੌਂ ਦੇ ਬਾਬੇ ਜਾ ਯਾਰ ਤੂੰ ਉਹ ਸੋਚਿਆ ਨਹੀਂ ਮਾਰ ਤੈਨੂੰ ਤੇਰੇ ਤਾਜੀ ਮੇਰਾ ਵੀ ਕਰਨ ਤੋਂ ਬਾਅਦ ਤਾਜੀ ਅਗਲੇ ਬਾਬੇ ਹੁੰਦੇ ਆ ਕੰਗ ਕੇ ਆਪਣੇ ਕੁੱਤਾ ਪਵਾ ਲੈਂਦੇ ਮੈਂ ਮਾਫੀ ਚਾਹੁੰਦਾ ਉਸਤਾਦ ਦੱਸੀ ਯਾਰ ਮੈਂ ਮਾਫੀ ਉਸਤਾਦ ਇਹਨਾਂ ਨੂੰ ਵੀ ਇੱਕ ਫਰਕ ਆ ਯਾਰ ਨਹੀਂ ਆ ਲੈ ਲਓ ਫਿਰ ਉਸਤਾਦ ਜੀ ਹੈ ਨਾ ਇੱਕ ਦਿਨ ਐ ਬੈਠੇ ਕਰਨ ਦੇ ਮੈਂ ਕਿਹਾ ਇਹ ਕਰਨ ਤੇ ਹੱਥ ਵੀਰ ਚੜਾ ਕੇ ਰੋਟੀ ਨਰਮ ਕਰਨ ਬੀੜ ਲਾ ਕੇ ਇੱਥੇ ਚੜਾ ਕੇ ਤੇ ਰੋਟੀ ਦੇ ਦੇ ਅੱਛਾ ਉਸਤਾਦ ਜੀ ਦੇ ਬਾਬੇ ਨਾ ਘਰ ਵੇਲੇ ਬੈਠੇ ਐਸਾ ਹੀ ਦੱਸੀ ਇੱਕ ਮਿੰਟ ਤੈਨੂੰ ਕਿਹਨੇ ਦੱਸੀ ਹੈ ਨਹੀਂ ਜਨਵਰ ਹੁਣੀ ਹੈ ਕਾਗਜ਼ ਤੇ ਮੈਂ ਹੋਰ ਕੁਝ ਨਹੀਂ ਗਿਆ ਇਹਨਾਂ ਦੇ ਕਾਗਜ਼ ਕਢਾਉਣੇ ਮੈਂ ਤੇ ਤੂੰ ਚੁੱਪ ਵੀ ਤੇ ਦੱਸੀ ਚਟਨੀ ਦੇ ਟਾਈਮ ਬੱਟਾ ਮੈਂ ਕੰਮ ਕਰ ਰਿਹਾ ਹਾਂ। ਅੱਛਾ ਉਸਤਾਦ ਜੀ ਦੇ ਬਾਬੇ ਨਾ ਐਵੇਂ ਨਜਾਇਜ਼ ਜੀ ਮੈਂ ਸੋਚ ਸਹੀ ਕਰਦਾ ਮੈਂ ਸੱਚੀ ਇੰਜ ਕਰਕੇ ਜੋ ਛਾੜ ਪੈਂਦੀ ਨਾ ਤੇ ਦੇਖਦੇ ਨੇ ਕਿਸੇ ਨੇ ਵੇਖ ਰਿਹਾ ਮਿਸਤਰੀ ਬੁਲਾਉਂਦਾ ਮਿਸਤਰੀ ਬਲੋ ਦੱਸੀ ਯਾਰ ਉਸਤਾਦ ਜੀ ਨੇ ਬਾਬੇ 2 ਘੰਟੇ ਵੈਗਨ 'ਚ ਬਹਿ ਕੇ ਕਹਿਣ ਹੁੰਦੇ ਚੱਲ ਜੇ ਨਹੀਂ ਸਵਾਰੀ ਆਉਂਦੀ ਮੈਨੂੰ ਤਾਂ ਲਾ ਇਸ ਤਾਜੀਰ ਕੇ 4-5 ਬਾਬੇ ਨਾ ਅਚਿੰਚੀ ਵਾਲੇ ਨੇ ਰੱਖੇ ਹੁੰਦੇ ਨੇ 10-10 ਰੁਪਏ ਦੇ ਕੇ ਚਾਰੇ ਪਾ ਦਿੰਦੇ ਆ ਜਦੋਂ ਸਵਾਰੀਆਂ ਪੈਂਦੀਆਂ ਉਹਨਾਂ ਨੂੰ ਲਾ ਲੈਂਦੇ ਰੇਟ ਤੇ ਰੱਖੇ ਹੁੰਦੇ ਸਹੀ ਗੱਲ ਉਸਤਾਦ ਜੀ ਕਰਕੇ ਬਾਬੇ ਰਾਤ ਨੂੰ 1 ਵਜੇ ਜੰਪ ਦੇ ਲੱਗੇ ਕੋਈ ਗੁਬਾਰਾ ਰੱਖ ਕੇ ਬੈਠੇ ਉਸਤਾਦ ਜੀ ਦੇ ਬਾਬੇ ਉੱਠਣ ਲੱਗਣਾ ਨਾਲ ਦੇ ਬਾਬੇ ਦੇ ਵਿਸੇ ਲੱਗਣਾ ਮੈਂ ਨਿਕਲਦਾ ਵਿਆਹ ਸ਼ਾਦੀ ਹੋਵੇ ਨਾ ਘਰ ਤੇ ਸਾਰਿਆਂ ਨੂੰ ਇਹੋ ਜਿਹੇ ਬਾਬੇ ਦੀ ਫਿਕਰ ਹੁੰਦੀ ਯਾਰ ਇਹਨੂੰ ਕੁਝ ਹੋ ਗਿਆ ਮੈਂ ਸਾਰਾ ਫੱਕ ਓਹ ਸਹੀ ਹੈ ਇਹਨੇ ਬੇੜਾ ਕਰ ਕਰਦੇ ਹਰੇਕ ਵਿਆਹ ਉਸਤਾਦ ਜੀ ਚ ਦੇ ਬਾਬੇ ਨਾ ਬਿਜਲੀ ਦੀ ਡੱਬੀ 'ਚ ਕੈਪਨ ਦੇ ਸਿਗਰਟ ਪਏ ਹੁੰਦੇ ਲੱਗ ਲੱਗ ਉਸਤਾਦ ਜੀ ਨੇ ਬਾਬੇ ਤੋਂ ਹਰ ਬੱਚਾ ਖਿਜਾ ਜਾਂਦਾ ਹਰ ਬੰਦੇ ਪੁੱਛੀ ਜਾਣਾ ਤੂੰ ਛਪੀਕ ਦਾ ਮੁੰਡਾ ਹੈ ਉਸਤਾਦ ਜੀ ਦੇ ਬਾਬੇ ਦਾ ਰਾਤ ਨੂੰ ਮੂੰਹ ਖੋਲ ਕੇ ਸੌਂਦੇ ਤੇ ਆਪਣਾ ਤਵੀਜ ਮੂੰਹ 'ਚ ਨਾ ਹੋਇਆ ਤਵੀਜ ਵੀ ਨਵਾਇਆ ਤਾਜੀ ਵਗਰੇ ਬਾਬੇ ਹੁੰਦੇ ਆ ਨਿਆਣਾ ਸਕੂਲੇ ਛੱਡਣ ਜਾਂਦੇ ਆ ਛੁੱਟੀ ਤੋਂ ਬਾਅਦ ਆਉਂਦੇ ਆ ਉਹ ਪੜ ਕੇ ਵੀ ਆ ਜਾਂਦਾ ਪੜ ਕੇ ਵੀ ਹੈ ਸਲੋ ਹੀ ਇੰਨੇ ਹੁੰਦੇ ਅੱਛਾ ਸਲੋ ਇੰਨੇ ਹੁੰਦੇ ਉਸਤਾਦ ਜੀ ਨੇ ਬਾਬੇ ਰਾਤ ਨੂੰ ਆਪਣੇ ਖਰਾਟੇ ਤੋਂ ਡਰ ਜਾਂਦੇ ਆ ਉਹ ਕੌਣ ਹੈ ਇਹਨੇ ਖਰਾੜਾ ਆਉਂਦਾ ਇੰਜ ਕਰਕੇ ਦੁਬਾਰਾ ਕਰ ਲੈ ਮੇਰਾ ਦੁਬਾਰਾ ਕਰ ਉਸਤਾਦ ਜੀ ਨੇ ਬਾਬੇ ਰਾਤ ਨੂੰ ਆਪਣੇ ਖਰਾਟੇ ਤੋਂ ਡਰਦੇ ਨਹੀਂ ਐ ਨਹੀਂ ਦਾ ਉਸਤਾਦ ਜੀ ਇੱਕ ਮਿੰਟ ਦੁਬਾਰਾ ਕਰ ਕਾਰੇ ਦਾ ਨਹੀਂ ਆਉਂਦਾ ਨਹੀਂ ਚੱਲ ਨਹੀਂ ਹੋਣਾ ਮੇਰੇ ਕੋਲ ਖਰਾਟਾ ਤੂੰ ਮਾਰਨੀ ਆ ਚਲੋ ਖਰਾਟਾ ਤੂੰ ਮਾਰ ਆ ਠਹਿਰ ਜਾ ਚਲੋ ਯਾਰ ਕਿੱਦਾਂ ਡਰ ਤੂੰ ਜਾਈ ਬਾਅਦ ਅੱਛਾ ਉਸਤਾਦ ਜੀ ਨੇ ਬਾਬੇ ਰਾਤ ਨੂੰ ਆਪਣੇ ਖਰਾਟੇ ਤੋਂ ਡਰ ਜਾਂਦੇ ਸਾਂਝੇ ਕਟਾ ਲਓ ਮੇਰਾ ਖਰਾਟਾ ਵੀ ਦਤਿਆ ਨਾਦ ਕਰਦਾ ਜਿਹੜੇ ਬਾਬੇ ਜਿਹੜੇ ਖਲੋ ਹੁੰਦੇ ਆ ਯਾਰ ਜੈਕ ਮੰਡੀ ਯਾਰ ਉਹਦਾ ਖਰਾਟਾ ਤੇ ਉਹ ਤੇ ਅੜ ਗਏ ਟ੍ਰੇਨਿੰਗ ਹੁੰਦੀ ਜਿਹੜਾ ਦਾ ਵਿੱਚ ਦਾ ਵੀ ਚੱਲ ਕਰ ਉਸਤਾਦ ਜੀ ਨੇ ਬਾਬੇ ਆਪਣੇ ਖਰਾਟੇ ਤੋਂ ਰਾਤ ਨੂੰ ਡਰ ਕੇ ਤੇ ਓਏ ਉਸਤਾਦ ਜੀ ਵਰਗੇ ਬਾਬੇ ਰਾਤ ਨੂੰ ਆਪਣੇ ਖਰਾਟੇ ਤੋਂ ਡਰ ਜਾਂਦੇ ਐ ਕਹਿ ਉਸਤਾਦ ਜੀ ਨੇ ਬਾਬੇ ਰਾਤ ਨੂੰ ਆਪਣੇ ਖਰਾਟੇ ਤੋਂ ਡਰ ਕੇ ਕਹਿਣ ਦਿੰਦੇ ਕੌਣ ਆਏ ਆ ਫੇਰ ਉਹਦਾ ਕੌਣ ਇੰਜ ਕਹਿ ਅੰਜ ਗਿਆ ਆਲੂ ਸਕਾਲ ਲੱਗ ਨਹੀਂ ਗਏ ਕਹਿ ਚੁੱਪ ਕਰ ਚੱਲ ਕਹਿ ਉਸਤਾਦ ਜੀ ਖਰਾਟਾ ਨਹੀਂ ਜੀ ਵੱਜਣਾ ਚਲੋ ਡਰ ਤੇ ਸਹੀ ਨਾ ਉਸਤਾਦ ਜੀ ਨੇ ਬਾਬੇ ਰਾਤ ਨੂੰ ਆਪਣੇ ਖਰਾਟੇ ਤੋਂ ਡਰ ਕੇ ਕਹਿੰਦੇ ਹੁੰਦੇ ਉਸਤਾਦ ਜੀ ਉਹਨਾਂ ਦਾ ਕਰਾਟਾ ਵੀ ਤੁਸੀਂ ਗੱਲ ਕਰਨ ਦੇ ਉਹਦੇ ਕੋਲ ਹੋ ਨਹੀਂ ਰਿਹਾ ਤੂੰ ਇਹ ਗੱਲ ਤੂੰ ਕਰ ਉਸਤਾਦ ਜੀ ਵਰਗੇ ਬਾਬੇ ਰਾਤ ਨੂੰ ਆਪਣੇ ਖਰਾਟੇ ਕੌਣ ਉਹਨੇ ਡਰ ਜਾਂਦੇ ਤੇ ਅਗਲੇ ਨੂੰ ਸਮਝਾ ਅਗਲੇ ਨੂੰ ਇਹ ਤਾਂ ਸਮਝਾਵਾਂ ਗੱਲ ਯਾਰ ਇੱਕ ਮਿੰਟ ਯਾਰ ਉਸਤਾਦ ਜੀ ਵਰਗੇ ਬਾਬੇ ਰਾਤ ਨੂੰ ਆਪਣੇ ਖਰਾਟੇ ਤੋਂ ਡਰ ਜਾਂਦੇ ਆ ਇਹ ਪੂਰੀ ਗੱਲ ਕਰਕੇ ਫੇਰ ਐਟਮ ਕਰ ਉਸਤਾਦ ਜੀ ਵਰਗੇ ਬਾਬੇ ਰਾਤ ਨੂੰ ਆਪਣੇ ਖਰਾਟੇ ਤੋਂ ਡਰ ਜਾਂਦੇ ਕਿਤੋਂ ਖਰਾਟੇ ਫੰਬਲ ਹੋ ਗਿਆ ਉਸਤਾਦ ਜੀ ਇੱਕ ਮਿੰਟ ਮੇਰੀ ਗੱਲ ਸੁਣੋ ਖਰਾਟੇ ਪੁੱਛਣਾ ਕਿਸੇ ਨੂੰ ਨਹੀਂ ਇੱਕ ਮਿੰਟ ਠਹਿਰ ਜਾਓ ਉਸਤਾਦ ਜੀ ਵਰਗੇ ਬਾਬੇ ਰਾਤ ਨੂੰ ਆਪਣੇ ਖਰਾਟੇ ਤੋਂ ਡਰ ਜਾਂਦੇ ਆਪਣੇ ਖਰਾਟੇ ਤੋਂ ਤੂੰ ਆਇਆ ਡਰ ਤੂੰ ਆਇਆ ਉਸਤਾਦ ਜੀ ਵਰਗੇ ਬਾਬੇ ਰਾਤ ਨੂੰ ਆਪਣੇ ਖਰਾਟੇ ਤੋਂ ਡਰ ਜਾਂਦੇ ਆ ਕਿੱਦਾਂ ਭਲਾ ਮੈਂ ਬੇਰੁਮਤੀ ਕਰ ਨਹੀਂ ਸਕਦਾ ਤੁਹਾਡੀ ਨਹੀਂ ਕਿੱਦਾਂ ਐਦਾਂ ਆ ਸਰ ਚੱਲ ਮੈਂ ਨੌਕਰੀ ਤੇ ਨਹੀਂ ਜਾਣਾ ਸਿੱਖਣਾ ਨਹੀਂ ਹਾਂਜੀ ਸਿੱਖਣਾ ਨਹੀਂ ਉਸਤਾਦ ਜੀ ਵਰਗੇ ਬਾਬੇ ਰਾਤ ਨੂੰ ਆਪਣੇ ਖਰਾਟੇ ਤੋਂ ਡਰ ਜਾਂਦੇ ਆ ਕੌਣ ਐ ਲੈ ਅੱਲਾ ਚੱਲ ਮੈਂ ਸਹੀ ਕਰਾਉਣਾ
ਸਹੀ ਗੱਲ ਹੈ। ਮੈਨੂੰ ਚੰਗਾ ਭਲਾ ਯਾਦ ਸੀ, ਭੁੱਲ ਗਿਆ। ਚੱਲ ਇੱਕ ਵੇਲਾ ਉਸਤਾਦ ਜੀ ਵਰਗੇ ਬਾਬੇ ਰਾਤ ਨੂੰ ਆਪਣੇ ਖਰਾਟੇ ਤੋਂ ਡਰ ਜਾਂਦੇ ਕੌਣ ਇੱਕੋ ਹੀ ਗੱਲ ਫੜ ਲਈ ਹੈ। ਚੱਲ ਨੀ ਲੱਖ ਉਸਤਾਦ ਜੀ ਕੇ ਉਸਤਾਦ ਜੀ ਵਰਗੇ ਬੰਦੇ ਭੁੱਲ ਗਿਆ। ਉਸਤਾਦ ਜੀ ਅੱਗੇ ਇੱਕ ਮਿੰਟ ਆ ਜਾ। ਚੱਲ ਇੱਕ ਵਾਰ ਮੈਂ ਗੁੱਡ ਨਾ ਤਲਾ ਲਵਾਂ। ਨਹੀਂ ਲੱਗ ਗਿਆ ਲੈ ਚੱਲ ਚੱਲ ਉਸਤਾਦ ਜੀ ਵਰਗੇ ਬਾਬੇ ਰਾਤ ਨੂੰ ਐ ਭਾਜੀ ਰਾਤ ਨੂੰ ਉਸਤਾਦ ਜੀ ਵਰਗੇ ਬਾਬੇ ਰਾਤ ਨੂੰ ਸੌਣ ਲੱਗੇ ਆਪਣੇ ਖਰਾਟੇ ਤੋਂ ਸੌਣ ਲੱਗਿਆ ਕਦੋਂ ਸੁੱਤੇ ਪਏ ਹੁੰਦੇ ਖਰਾਟੇ ਸੌਣ ਲੱਗਿਆ ਨਹੀਂ ਹੁੰਦੇ ਸੌਣ ਲੱਗਿਆ ਕਰੋ ਖਰਾਟੇ ਮਾਰ ਉਸਤਾਦ ਜੀ ਵਰਗੇ ਬਾਬੇ ਰਾਤ ਨੂੰ ਸੁੱਤਿਆ ਹੋਇਆ ਨਾ ਰਾਣੇ ਇਹ ਵੀ ਨਾ ਕਹਿ ਤੂੰ ਕਿ ਉਸਤਾਦ ਜੀ ਵਰਗੇ ਬਾਬੇ ਆਪਣੇ ਖਰਾਟੇ ਤੋਂ ਡਰਦੇ ਸਿੰਪਲ ਸੁੱਤੇ ਪਿਆ ਰਾਤ ਨੂੰ ਸੌਣ ਲੱਗਿਆ ਰਾਤ ਨੂੰ ਜਿਹੜੇ ਬਾਬੇ ਰਾਤ ਨੂੰ ਆਪਣੇ ਖਾਟੇ ਤੋਂ ਡਰ ਜਾਂਦੇ ਕੌਣ ਤਾਜੀ ਮੈਨੂੰ ਮੇਰੇ ਇਹੀ ਕਹਿ ਸੇਮ ਤਾਜੀ ਵਾਲੇ ਬੰਦੂ ਨਾ ਆਪਣੇ ਖਰਾਟੇ ਤੋਂ ਡਰ ਕੇ ਕਹਿੰਦੇ ਹੁੰਦੇ ਕੌਣ? ਖਰਾਟਾ ਨਹੀਂ ਮਾਰ ਖਰਾਟਾ ਨਹੀਂ ਮਾਰ ਖਰਾਟਾ ਨਹੀਂ ਚੱਲ ਆਖਰੀ ਟਰਾਈ ਕਰ ਲਾ ਹੁਣ ਖਰਾਟਾ ਇਹਦਾ ਪਵਾ। ਉਸਤਾਦ ਜੀ ਇੱਧਰ ਮੈਨੂੰ ਲੱਗਦਾ ਇਹ ਸਾਰਿਆਂ ਨੂੰ ਬੁਲਵਾਣਾ ਹੁਣ। ਇਦਾਂ ਹੀ ਆ। ਅੱਛਾ ਪਤਾ ਕੀ ਗੱਲ ਆ, ਬਹੁਤ ਐ ਕੋਈ ਘਟਨਾ ਕੁੱਟਣਾ ਨਹੀਂ ਐਦਾਂ ਹੀ ਹੋਣਾ ਸਾਰਾ ਐਕਟ ਦੇ ਅੱਛਾ ਉਸਤਾਦ ਜੀ ਵਰਗੇ ਬੰਦੇ ਨਾ ਮਤਲਬ ਜੋ ਬਾਬੇ ਸੌਰੀ ਫੰਬਲ ਹੋ ਗਿਆ ਕੰਬਲ ਹੋ ਗਿਆ। ਸਾਜੀ ਵਰਗੇ ਬਾਬੇ ਸਾਜੀ ਇਹਨਾਂ ਨੇ ਪਲੈਨਿੰਗ ਕੀਤੀ ਕਹਿੰਦੇ ਅੱਜ ਉਸਤਾਦ ਉਹਨਾਂ ਨੂੰ ਘੇਰਨਾ ਸਾਜੀ ਵਰਗੇ ਬੰਦੇ ਹੁੰਦੇ ਜਿਹੜਾ ਘਰਾਂ 'ਚ ਵੀ ਅਕਸਰ ਜ਼ਿਕਰ ਹੁੰਦਾ ਨੇ ਤੇਰਾ ਬੰਦਾ ਕਿੱਥੇ ਗਿਆ ਯਾਰ ਇਹ ਬੰਦਾ ਨਾ ਤੂੰ ਕਹਿ। ਉਸਤਾਦ ਜੀ ਵਰਗੇ ਬਾਬੇ ਨਾ ਹਾਂ ਬਾਬੇ ਐਨਾ ਠੀਕ ਆ। ਉਸਤਾਦ ਜੀ ਘਰ ਬੜਾ ਕਿ ਨਾ ਘਰ ਬੜਾ ਗਨਾ। ਇਹਦੇ ਘਰ ਕੰਮ ਹੋ ਰਿਹਾ ਜੀ ਅੱਛਾ ਚਲੋ ਇਹ ਤੁਸੀਂ ਦੇਖ ਲਓ ਤਾਲਾ ਲੱਗਾ, ਠੀਕ ਹੈ ਜੀ। ਚਲੋ ਠੀਕ ਆ ਸਾਜੀ ਵਰਗੇ ਬਾਬੇ ਉਸਤਾਦ ਜੀ ਵਰਗੇ ਬਾਬੇ ਨਾ ਵਿਆਹ 'ਚ ਰੋਟੀ ਖਾਦੇ ਹੋ ਨਾ, ਉਹ ਖਿਚੜੀ ਵਾਲੀ ਬੋਟੀ ਆ ਜਾਵੇ ਨਾ ਤੇ ਖਿਚੜੀ ਜਾਣ ਕੇ ਜੇਲ੍ਹ 'ਚ ਪਾ ਗਏ ਪੋਤੇ ਨੂੰ ਦਵਾਂ ਤਾਂ ਅੱਛਾ ਇਹੋ ਜਿਹੇ ਬਾਬੇ ਨੂੰ ਕੋਈ ਆ ਕੇ ਪੁੱਛੇ ਨਾ ਫਲਾਣਾ ਤੇ ਐਵੇਂ ਕਹਿੰਦੇ ਉਹ ਯਾਰ ਕਿਸੇ ਸਿਆਣੇ ਨੂੰ ਪੁੱਛ, ਮੈਨੂੰ ਕੀ ਪਤਾ। ਆ ਜਲਦੀ ਖਤਮ ਇਦਾਂ ਦੇ ਬਾਬੇ ਨਾ ਖੁਸਰੇ ਦੀ ਜੁੱਤੀ ਪਾ ਕੇ ਆਇਆ ਮੈਂ ਜਮਾ ਪੜ ਕੇ ਹਾਂਜੀ ਤਾਜੀ ਵਰਗੇ ਬਾਬੇ ਨਾ ਹੁੱਕਾ ਪਹਾ ਕੇ ਆਪ ਸੋ ਜੂਗੇ। ਉਸਤਾਦ ਜੀ ਵਰਗੇ ਬਾਬੇ ਨਾ ਬੈਠੇ ਗਲੇ ਨਾਲ ਮਹਿੰਦੀ ਦਾ ਸਾਊਂਡ ਬੰਦ ਕਰ, ਹਾਂ ਸਾਊਂਡ ਬੰਦ ਕਰ ਦੋ, ਆ ਯਾਦ ਆਉਂਦਾ ਹੀ ਬਹੁਤ ਹੀ ਵਧੀਆ ਤੇ ਬਿਹਤਰੀਨ ਵੀਡੀਓ ਬਣਾਈ ਇਹਨਾਂ ਨੇ ਤੇ ਇਹਦੇ 'ਚ ਜੁਗਤਾਂ ਇਹਨਾਂ ਨੇ ਰੁਕਣ ਨਹੀਂ ਦਿੱਤੀਆਂ। ਇਹਦੇ ਵਿੱਚ ਟ੍ਰੇਨਿੰਗ ਵੀ ਦਿੱਤੀ ਆ। ਯਾਦ ਸਾਹਿਬ ਨੇ ਨਾ ਉਹ ਇਹਨਾਂ ਦੇ ਟੀਚਰ ਬਣ ਜਾਂਦੇ ਵਿੱਚ ਹੀ। ਇੱਕ ਜਿਹੜਾ ਡਾਇਲੋਗ ਹੈ ਨਾ ਉਹ ਸਾਰੇ ਕੋ ਬਾਰ-ਬਾਰੀ ਵੀ ਬੁਲਾਉਂਦੇ ਆ। ਉਸਤਾਦਗਿਰੀ ਨਹੀਂ ਨਿਕਲ ਉਸਤਾਦ ਬਣ ਜਾਂਦੇ ਪੂਰੇ ਫਿਰ। ਤੇ ਬਹੁਤ ਵਧੀਆ ਲੱਗੀ ਵੀਡੀਓ। ਕਮੈਂਟ ਕਰਕੇ ਤੁਸੀਂ ਵੀ ਦੱਸਿਓ ਤੁਹਾਨੂੰ ਸਜਾ ਜਾਨੀ ਦੀ ਵੀਡੀਓ ਕਿੱਦਾਂ ਲੱਗ ਰਹੀਆਂ ਨੇ ਤੇ ਹੋਰ ਕਿਸ ਵੀਡੀਓ ਤੇ ਤੁਸੀਂ ਰਿਐਕਸ਼ਨ ਵੀਡੀਓ ਚਾਹੁੰਦੇ ਹੋ, ਕਮੈਂਟ ਕਰਕੇ ਜਰੂਰ ਦੱਸਿਓ। ਸੋ ਅਸੀਂ ਲੈ ਕੇ ਹਾਜ਼ਰ ਹੋਵਾਂਗੇ ਅੱਜ ਲਈ ਨੇ ਦੋਸਤੋ। ਫਿਰ ਮਿਲਾਂਗੇ ਨਵੀਂ ਵੀਡੀਓ ਨਾਲ। ਸਤਿ ਸ਼੍ਰੀ ਅਕਾਲ।